ਕਿ ਤੁਹਾਨੂੰ ਪਤਾ ਵਿੱਚ ਤੁਹਾਨੂੰ ਗਲਤ ਸਿਖਾਇਆ ਗਿਆ ਜੋ ਤੁਸੀਂ ਛੋਟੇ ਹੁੰਦੇ ਤੋਂ ਅੱਜ ਤੱਕ ਸਕੂਲ ਦੀ ਪੜ੍ਹਾਈ ਵਿੱਚ ਤੁਹਾਨੂੰ ਇੱਕ ਚੀਜ਼ ਜਮਾਂ ਹੀ ਨਹੀਂ ਸਿਖਾਈ ਗਈ, ਉਹ ਹੈ ਇਨਵੈਸਟਿੰਗ। ਜਿੱਦਾਂ ਪੈਸਾ ਸੇਵ ਕਿੱਦਾਂ ਕਰਕੇ ਕਿੱਦਾਂ ਪੈਸੇ ਨੂੰ ਵਧਾਉਣਾ ਵਾ, ਇਹ ਸਕੂਲ ਲਾਈਫ 'ਚ ਆਪਾਂ ਨੂੰ ਜਮਾਂ ਹੀ ਨਹੀਂ ਸਿਖਾਇਆ ਜਾਂਦਾ। ਆਪਾਂ ਨੂੰ ਸਿਖਾਇਆ ਜਾਂਦਾ ਵੀ ਤੁਸੀਂ ਵੱਡੇ ਹੋ ਗਏ ਇੱਕ ਜੋਬ ਕਰਨੀ ਆ, ਉਹਦੇ ਜੋਬ ਦੇ ਅਕੋਰਡਿੰਗ ਹੀ ਤੁਸੀਂ ਸਾਰੀ ਉਮਰ ਆਪਦੀ ਕੱਢ ਦੇਣੀ ਆ। ਇਹ ਜਮਾਂ ਹੀ ਗਲਤ ਤਰੀਕਾ ਆ। ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਾਂ ਸਰਵਾਈਵ ਨਹੀਂ ਕਰ ਸਕਦੇ ਵਿਦਆਊਟ ਇਨਵੈਸਟਿੰਗ। ਇਨਵੈਸਟਿੰਗ ਇਹ ਆ ਵੀ ਆਪਣਾ ਪੈਸਾ ਸੇਵ ਕਰਕੇ ਕਿਸੇ ਵਧੀਆ ਕੰਪਨੀ ਵਿੱਚ ਲਾ ਦੇਣਾ ਅਤੇ ਉੱਥੋਂ ਰਿਟਰਨ ਆਉਣਾ ਪੈਸੇ ਦੇ। ਜਿੱਦਾਂ ਪੈਸੇ ਦਾ ਇਨਵੈਸਟਮੈਂਟ ਇੱਕ ਡਿਵੀਡੈਂਡ ਹੁੰਦਾ ਵਾ, ਡਿਵੀਡੈਂਡ ਆਪਾਂ ਨੂੰ ਹਰੇਕ ਮਹੀਨੇ ਆਉਂਦਾ ਵਾ। ਇਸ ਡਿਵੀਡੈਂਡ ਤੋਂ ਤੁਸੀਂ ਬਹੁਤ ਕੁਛ ਲੈ ਸਕਦੇ ਹਾਂ, ਜਿਵੇਂ ਕਿ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਾਂ, ਆਪਣੀ ਜ਼ਿੰਦਗੀ ਨੂੰ ਵਧੀਆ ਜੀ ਸਕਦੇ ਹਾਂ। ਜੇ ਤੁਸੀਂ ਪੇ ਚੈੱਕ ਆਪਣੀ ਜੋਬ ਤੋਂ ਜਿੰਨਾ ਪੈਸਾ ਆਇਆ ਓਨਾ ਖਰਚਤਾ, ਕੋਈ ਪੈਸਾ ਨਹੀਂ ਲਾਇਆ ਕਿਸੇ 'ਤੇ ਆਪਣੀ ਤਰੱਕੀ 'ਤੇ, ਕੋਈ ਪੈਸਾ ਸੇਵ ਨਹੀਂ ਕੀਤਾ, ਬਸ ਉਸ ਨੂੰ ਪੈਸੇ ਨੂੰ ਲਿਆ ਅਤੇ ਖਰਚ ਦਿੱਤਾ, ਉਹ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡਾ ਮਾੜਾ ਹਾਲਤ ਹੋ ਸਕਦੀ ਹੈ। ਸੋ ਪਲੀਜ਼ ਟਰਾਈ ਟੂ ਅੰਡਰਸਟੈਂਡ ਦਿਸ ਐਂਡ ਆਪਣਾ ਪੈਸਾ ਸੇਵ ਕਰੋ ਅਤੇ ਉਹਨੂੰ ਇਨਵੈਸਟ ਕਰਨ ਦੀ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ, ਜਿੰਨਾ ਵੀ ਤੁਸੀਂ ਕਰ ਸਕਦੇ ਹੋ। ਮੇਰੀ ਤਾਂ ਇਹੀ ਸਲਾਹ ਹੈ, ਮੈਂ ਵੀ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ। ਇਸ ਦੁਨੀਆਂ ਵਿੱਚ ਤੁਹਾਨੂੰ ਕੋਈ ਨਹੀਂ ਸਿਖਾਏਗਾ ਕਿ ਤੁਸੀਂ ਆਪਦਾ ਪੈਸਾ ਕਿਵੇਂ ਮੈਨੇਜ ਕਰਨਾ। ਫਾਈਨੈਂਸ਼ੀਅਲ ਐਜੂਕੇਸ਼ਨ ਕੋਈ ਵੀ ਨਹੀਂ ਸਿਖਾਉਂਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਸੋ ਫਾਈਨੈਂਸ਼ੀਅਲ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਤੁਸੀਂ ਆਪਣਾ ਪੈਸੇ ਨੂੰ ਸੇਵ ਕਰ ਸਕੋ ਅਤੇ ਉਹਨੂੰ ਕਿੱਦਾਂ ਇਨਵੈਸਟ ਕਰਨਾ, ਸਾਰਾ ਕੁਛ ਮੈਂ ਤੁਹਾਨੂੰ ਸਿਖਾ ਸਕਦਾ। ਪਲੀਜ਼ ਮੇਰੇ ਕੋਰਸ ਵਿੱਚ ਜੁਆਇਨ ਕਰੋ ਤਾਂ ਮੈਂ ਤੁਹਾਨੂੰ ਤਾਂ ਸਾਰਾ ਕੁਛ ਸਿਖਾ ਸਕਾਂ ਪਲੀਜ਼।